ਵੈਸੇ ਰਾਣਾ ਸਾਹਿਬ ਜਿਹੜੇ ਲੋਕਾਂ ਨੇ ਆ ਜਿਹੜਾ ਹਿਸਾਬ ਕਿਤਾਬ ਹੁਣ ਚੱਲਿਆ ਹੋਇਆ ਹਾਂ ਵੀ ਇਹ ਕਣਕ ਵਾਲਾ, ਹਾਂ ਬਹੁਤ ਸਾਰੇ ਲੋਕਾਂ ਦੇ ਹੱਥਾਂ ਚੋਂ ਕਣਕ ਨਿਕਲ ਗਈ, ਹਾਂ ਜ਼ਿਮੀਂਦਾਰਾਂ ਦੇ। ਹੂੰ ਤੇ ਬਾਕੀ ਜਿਹੜਾ ਨਿਜ਼ਾਮ ਆ ਹੂੰ ਵੀ ਮੈਂ ਅੱਜ ਉੱਡਦੀ ਜੀ ਇਹ ਗੱਲਬਾਤ ਸੁਣੀ ਆ ਵੀ ਰੇਟ ਵੀ ਜਿਹੜਾ ਉਹ ਵੀ ਹੁਣ ਉੱਤਾਂ ਨੂੰ ਹੋਣਾ ਸ਼ੁਰੂ ਹੋ ਗਿਆ। ਮੈਂ ਵੀ ਪੋਸਟਾਂ ਹੀ ਦੇਖੀਆਂ, ਹਾਲੇ ਮੈਂ ਕਿਸੇ ਵਪਾਰੀ ਨੂੰ ਨਹੀਂ ਟੱਕਰਿਆ ਹਾਂ ਤੇ ਸੁਣਿਆ ਵਾ ਕਿ ਕਣਕ ਦਾ ਰੇਟ ਨਾ ਵਾਵਾ ਹੀ ਹਿੱਲ ਰਿਹਾ ਵਾ। ਨਹੀਂ ਉਹੀ ਤਾਂ ਗੱਲ ਹੈ ਨਾ, ਪੂਰੇ ਵਾਲੇ ਜਿਹੜਾ ਨਾ ਪੂਰਾ ਮੰਡੀ। ਠਹਿਰ ਜੋ ਅੰਜਮ ਨੂੰ ਵੀ ਬੁਲਾ ਲਈਏ ਨਾ। ਅੰਜਮ ਇੱਧਰ ਆ ਯਾਰ ਇੱਕ ਵਾਰੀ। ਵੀ ਬੂਰੇ ਜਿਹੜਾ ਨਾ ਰਣ ਸਾਹਿਬ ਮੰਡੀ 'ਚ ਕੱਲ ਮੈਂ ਬੋਲੀ, ਉਹ ਲਾਈਵ ਚੱਲਦੀ ਨਾ ਜਿਹੜੀ ਬੋਲੀ, ਉਹ ਮੈਂ ਸੁਣਦਾ ਰਿਹਾ 24-2500 ਤੱਕ ਕਣਕ ਚਲੀ ਗਈ। ਨਹੀਂ ਮੈਂ ਉਹੀ ਗੱਲ ਕਰਦਾ, ਫਿਰ ਇਹ ਕਿਸਾਨਾਂ ਵਾਲਾ ਜਿਹੜਾ ਨਿਜ਼ਾਮ ਆ ਵੀ ਜਿਹੜਾ ਜ਼ਿਮੀਂਦਾਰ ਆ ਉਹ ਬਹੁਤ ਸਾਰਿਆਂ ਨੇ ਤਾਂ ਵੇਚ ਲਈ। ਹਾਂ ਹੁਣ ਉਹ ਤਾਂ ਕੋਈ ਨਹੀਂ, ਕਿਉਂਕਿ ਸਟਾਕ ਦੀ ਹੁੰਦਾ ਹੀ ਨਹੀਂ ਹੈ। ਜ਼ਿਮੀਂਦਾਰ ਨੇ ਵੀ ਸਾਰੀ ਨਹੀਂ ਵੇਚੀ, ਜ਼ਰੂਰਤ ਵਾਸਤੇ ਜਿਹੜੀ ਸੀ ਨਾ ਉਹਨੂੰ ਮਜਬੂਰੀ ਵਾਲੀ, ਆ ਕੋਈ 10-20 ਮਣ 50 ਮਣ 100 ਮਣ ਮਜਬੂਰੀ ਵਾਲੀ, ਉਹ ਉਹਨੇ ਵੇਚੀ ਆ ਜ਼ਿਮੀਂਦਾਰ ਨੇ। ਆ ਜਾ ਬਹਿ ਜਾ। ਤੇ ਵੈਸੇ ਠੀਕ ਰਹਿ ਜੂਗਾ ਮੀਂਹ ਦਾ ਕੰਮ। ਜ਼ਿਮੀਂਦਾਰ ਦਾ ਨਾ ਬੁੱਟੇ ਮਸਲਾ ਦੱਸਾਂਗੇ, ਦੋ ਹੁੰਦੇ ਆ ਜੀ। ਇੱਕ ਤਾਂ ਹੁੰਦਾ ਉਸਨੇ ਪੈਸੇ ਦੇਣੇ, ਉਸ ਤੋਂ ਵੀ ਵੱਡਾ ਮਸਲਾ ਹੁੰਦਾ ਜਗ੍ਹਾ ਦਾ, ਸਟੋਰੇਜ ਦਾ। ਹੁਣ ਜਿਹੜਾ ਹਿਸਾਬ ਕਿਤਾਬ ਹੈ ਨਾ, ਪਹਿਲੋਂ ਇੱਕ ਹੁੰਦਾ ਸੀ ਪੁਰਾਣੇ ਸਿਸਟਮ 'ਚ ਵੀ ਇੱਕ ਚੰਗਾ ਵੱਡਾ ਅੰਦਰ ਜਿਹੜਾ ਨਾ ਸਟੋਰੇਜ ਵਾਲਾ ਹੁੰਦਾ ਸੀ। ਹੁਣ ਜਨਾਬ ਲੈ ਦੇ ਕੇ ਅਗਰ ਜੇ ਸਾਂਝੀ ਬੈਠਕ ਆ ਨਾ, ਕਹਿੰਦੇ ਇੱਥੇ ਸਟੋਰ ਕਰ ਲਓ। ਹੈ ਯਾਨੀ ਕਿ ਕਮਰੇ ਪੂਰੇ ਜੇ ਹੁੰਦੇ ਆ, ਕਮਰਾ ਕੋਈ ਨਹੀਂ ਯਾਨੀ ਕਿ ਸਟੋਰੇਜ ਵਾਲਾ ਹੈ। ਇਹ ਬੜਾ ਮਸਲਾ ਵਾ। ਹੁਣ ਬਹੁਤ ਸਾਰੇ ਬੰਦੇ, ਉਹਨਾਂ ਨੂੰ ਪੈਸਿਆਂ ਦਾ ਕੋਈ ਇਸ਼ੂ ਨਹੀਂ ਹੈ, 6 ਮਹੀਨੇ ਕੱਢ ਸਕਦੇ ਸੌਖੇ ਆ, ਲੇਕਿਨ ਰੱਖਣ ਕਿਹੜੀ ਜਗ੍ਹਾ ਤੇ, ਇਹ ਰੌਲਾ ਵਾ। ਅੱਛਾ ਤੁਸੀਂ ਤਿੰਨੇ ਜਣੇ ਜਿਹੜੇ ਆ ਬੜੇ ਉਹ ਆ, ਜ਼ਹੀਨ ਵੀ ਆ, ਸਾਰਾ ਕੁਝ ਵੀ ਆ। ਇੱਕ ਤਾਂ ਸਰੋਇਆ ਭੱਜੀ ਜਾ ਰਿਹਾ ਵਿੱਚੋਂ, ਗੱਲ ਸਰੋਏ ਤੋਂ ਬਗੈਰ ਨਹੀਂ ਹੋਣੀ। ਚਲੋ ਸਰੋਇਆ ਆਂਦਾ, ਸਰੋਏ ਨਾਲ ਵੀ ਗੱਲ ਕਰ ਲੈਂਦੇ ਹਾਂ। ਅੱਛਾ ਮੈਂ ਇਹ ਗੱਲ ਕਰਦਾ, ਤੁਸੀਂ ਆਉਣ ਵਾਲਾ ਜਿਹੜਾ ਹੁਣ ਟਾਈਮ ਆ ਰਿਹਾ ਵੀ ਇਹ ਤੁਸੀਂ ਕੀ ਦੇਖਦੇ ਆ ਵੀ ਕਣਕ ਦਾ ਰੇਟ ਜਿਹੜਾ ਆ ਇਹ ਵਧੂਗਾ? ਕਿਉਂ ਜੀ ਸਰੋਇਆ ਸਾਹਿਬ, ਸਵਾਲ ਹੈ ਇੱਕ ਮੇਰਾ ਤੁਹਾਡੇ ਤਿੰਨਾਂ ਅੱਗੇ, ਆਪਣਾ ਵੱਖਰਾ ਜਿਹੜਾ ਜਵਾਬ ਇਹਦਾ ਤੁਸੀਂ ਇਹ ਦੇਣਾ ਵੀ ਰਾਣਾ ਸਾਹਿਬ ਕੀ ਕਹਿੰਦੇ ਆ, ਤੂੰ ਕੀ ਕਹਿਣਾ, ਬੂਟਾ ਕੀ ਕਹਿੰਦਾ, ਵੀ ਕਣਕ ਇਸ ਟਾਈਮ ਕਿਹੜੇ ਹੱਥਾਂ ਦੇ ਵਿੱਚ ਆ ਤੇ ਆਉਣ ਵਾਲਾ ਜਿਹੜਾ ਵੇਲਾ ਆ ਇਹ ਕੀ ਕਰੂਗਾ ਕਣਕ ਨਾਲ? ਚਲੋ ਵਾਰੀ ਪਹਿਲੇ ਦੇ ਦਿਆਂ, ਫਿਰ ਮੈਂ ਅੰਜਮ ਨੂੰ। ਪਹਿਲੇ ਅੰਜਮ ਨੂੰ ਚੱਲ। ਇਹ ਨਾ ਜੀ, ਇੱਕ ਤਾਂ ਹੁਣ ਟਾਈਮ ਕੰਮ ਦਾ ਸੀਗਾ ਵੀ ਪੱਠੇ ਜੀ ਸਾਹਿਬ, ਮੈਂ ਜਵਾਬ ਫੇਰ ਦਿੰਦਾ ਜੀ, ਮੈਂ ਥੋੜੀ ਜਿਹੀ ਸੂਰਤ ਹਾਲ ਦੱਸ ਲਵਾਂ ਵੀ ਇਸ ਟਾਈਮ ਅੱਜ ਕੱਲ੍ਹ ਨਾ ਪੱਠੇ ਮੁੱਕੇ ਹੋਏ ਆ ਸਾਡੇ ਕੋ, ਕਿਸੇ ਕੋ ਪੱਠੇ ਇੱਕ ਦੂਏ ਨੂੰ ਦੇਣ ਜੋਗੇ ਵੀ ਹੈ ਨਹੀਂ, ਤੇ ਸਨੀਆਂ ਕਰ ਰਹੇ ਆ। ਡੰਗਰਾਂ ਦੀਆਂ ਸਿਹਤਾਂ ਉਹ ਅਗਲੀਆਂ ਰਹੀਆਂ ਨੇ, ਇੰਨੀ ਕੁ ਤੂੜੀ ਪਾਈ ਦੀ ਆ, ਉਹਦੇ ਤੇ ਪਾਣੀ ਨਾਲ ਗਿੱਲਾ ਕਰਕੇ ਨਾ ਤੇ ਫਿਰ ਥੋੜਾ ਉੱਤੇ ਵੰਡਾ ਪਾਈਦਾ। ਬਲਕਿ ਮੈਂ ਤੁਹਾਨੂੰ ਵੰਡਾ ਦਿਖਾਣਾ, ਆ ਵੰਡਾ ਤਾਂ ਲੈ ਕੇ ਆਈ ਉਰਾ ਅਸੀਂ ਜੀ, ਬਣਾਇਆ ਆਪਣਾ ਦੈੜ ਜਿਹਾ। ਇੱਕ ਤਾਂ ਗੋਲੀ ਵਾਲਾ ਵੰਡਾ ਮਿਲਦਾ ਨਾ ਹੱਟੀ ਤੋਂ, ਉਹ ਨਹੀਂ ਅਸੀਂ ਲਿਆ, ਅਸੀਂ ਵੰਡਾ ਲਿਆ, ਬਣਾਇਆ ਆਪਣਾ। ਉਹ ਮੈਂ ਨਾ ਜੀ, ਉਹ ਤੁਹਾਨੂੰ ਮੈਂ ਵਿਖਾਣਾ ਵੰਡਾ ਵੀ ਆਹ ਅਸੀਂ ਬਣਾਇਆ। ਆ ਦੇਖੋ ਨਾ ਪਾਸੇ ਹਾਂ, ਇਹਦੇ ਵਿੱਚ ਨਾ ਖਾਸੀਆਂ ਛਾਵਾਂ ਪਾ ਕੇ ਨਾ ਇਦਾਂ ਤੂੜੀ ਨੂੰ ਨਾ ਪਾਣੀ ਲਾ ਕੇ ਗਿੱਲਾ ਕਰਕੇ ਹੱਥ ਮਾਰ ਕੇ ਤੇ ਉੱਤੇ ਆ ਬਰੂਰ ਦੇਈਦਾ, ਉੱਤੇ ਬਰੂਰ ਕੇ ਮਾੜਾ ਹੱਥ ਮਾਰ ਕੇ ਨਾ ਤੇ 4-4 ਸਿਰ ਤੂੜੀ ਖਾ ਲੈਂਦੀਆਂ, ਡੰਗਰ ਖਾ ਲੈਂਦੇ। ਇਹਦੇ ਵਿੱਚ ਕੀ ਪਾਇਆ? ਇਹਦੇ ਵਿੱਚ ਤਾਂ ਹੁਣ ਮੇਰੇ ਹਿਸਾਬ ਨਾਲ 21 ਛਾਵਾਂ ਹੋਣੀਆਂ। ਅੱਛਾ ਹਾਂਜੀ, ਉਹ 21 ਦੱਸ ਜਿਹੜੇ ਬੰਦੇ ਹੁਣ ਇਸ ਟਾਈਮ ਤਾਂ ਮੂੰਹ ਜ਼ਬਾਨੀ ਤੋਂ ਮੈਂ ਦੱਸ ਦਿੰਦਾ ਵੀ ਜਵਾਰ ਆ, ਕਣਕ ਜਿਵੇਂ ਸਸਤੀ ਸੀ ਅਸੀਂ ਰਗੜੀ ਘਰ ਦੀ, ਮੱਕੀ ਰਗੜੀ, ਮੱਕੀ ਪਿਛਲੇ ਸਾਲ ਦੀ ਉਹ ਹਜੇ ਵੀ ਪਈ ਸਾਡੇ ਕੋਲ। ਅੱਛਾ ਚੌਲਾਂ ਦਾ ਜਿਹੜੀ ਆ ਉਹ ਫੱਕ ਜੀ, ਉਹ ਛਿਲਕਾ ਹੁੰਦਾ ਉਹ ਪਾਇਆ। ਫਿਰ ਚੋਕਰ ਪਾਈ ਆ, ਚੋਕਰ ਦਾ ਇਹ ਹੁੰਦਾ, ਚੋਕਰ ਦੀ ਮੁਸ਼ਕ ਬਹੁਤ ਚੰਗੀ ਲੱਗਦੀ ਹੈ, ਡੰਗਰ ਜਿਹੜੀ ਨਾ ਖਾਣੀ ਡੰਗਰ ਪਹਿਲੇ ਸੁੰਘਦਾ ਫਿਰ ਹਾਂਜੀ, ਕੋਲੂ ਦੀ ਖਾਲ ਕੁੱਟ ਕੇ ਪਾਈ ਆ। ਅੱਛਾ ਫਿਰ ਇੱਕ ਦੋ ਛਾਵਾਂ ਜਿਹੜੀਆਂ ਡਾਕਟਰੀ ਛਾਵਾਂ ਹੁੰਦੀਆਂ, ਉਹ ਮਜਬੂਰੀ ਬਣਦੀ, ਉਹ ਸਾਦੇ ਹੱਡੀ ਚੂਰ ਉਹ ਪਾਇਆ। ਮਿੱਠਾ ਸੋਡਾ ਪਾਇਆ ਵੀ ਡੰਗਰ ਪਾਣੀ ਪੀਵੇ, ਡੰਗਰ ਦਾ ਹਾਜ਼ਮਾ ਜਿਹੜਾ ਨਾ ਦਰੁਸਤ ਰਵੇ। ਹਾਂਜੀ, ਕਾਲਾ ਲੂਣ। ਤੇ ਇਦਾਂ ਕਰਕੇ ਇਹ 21 ਛਾਵਾਂ ਬਣਦੀਆਂ। ਉਹ ਕਿਸੇ ਦਿਨ ਮੈਂ ਵਿੱਚ ਲਿਖ ਕੇ ਤੁਹਾਨੂੰ ਸਾਰਾ ਦਿਖਾ ਵੀ ਦਊਂਗਾ। ਤੇ ਇਹ ਤਾਂ ਐਸਾ ਦਾ ਮੈਂ ਤੁਹਾਨੂੰ ਦੱਸਦਾ ਵੀ ਇਹ ਆ ਦੇਖੀ, ਬੰਦਾ ਖਾਵੇ ਤਾਂ ਖਾ ਸਕਦਾ, ਕਿਉਂ ਇਹਦੇ 'ਚ ਕੋਈ ਐਸੀ ਸ਼ੈ ਨਹੀਂ ਨਾ ਸੱਚੇ 'ਚ ਹੱਡੀ ਚੂਰ ਹੈ। ਨਹੀਂ ਮਤਲਬ ਇੱਕ ਅੱਧੀ ਸ਼ੈ ਤੋਂ ਇਲਾਵਾ ਹਰ ਸ਼ੈ ਬੰਦੇ ਦੇ ਖਾਣ ਵਾਲੀ। ਅੱਛਾ ਜੀ, ਗੱਲ ਜਿਹੜੀ ਅੱਗੇ ਹੋ ਰਹੀ ਸੀ, ਜਿਹੜੀ ਗੱਲ ਖਾਲਦ ਸਾਹਿਬ ਨੇ ਪੁੱਛੀ ਆ
ਜਿਹੜੀ ਗੱਲ ਖਾਲਸਾ ਸਾਹਿਬ ਨੇ ਪੁੱਛੀ ਸੀ ਨਾ ਵੀ ਕਣਕ ਦਾ ਰੇਟ ਚੜੂਗਾ ਕਿ ਨਹੀਂ, ਮੈਨੂੰ ਥੋੜਾ ਜਿਹਾ ਪਾਣੀ ਦੇ ਦੇ, ਮੈਂ ਗੱਲ ਸੁਣਾਣਾ। ਤੁਸੀਂ ਤਾਂ ਕਹਿੰਦੇ ਆ ਨਾ ਰਾਣਾ ਸਾਹਿਬ ਵੀ ਰੇਟ ਹਜੇ ਚੜੂਗਾ ਕਿ ਨਹੀਂ, ਉਹ ਭਾਈ ਰੇਟ ਚੜ ਗਿਆ। ਅਸੀਂ ਕਣਕ ਗਾਈ, ਸਾਰਿਆਂ ਤੋਂ ਪਹਿਲਾਂ ਤਾਂ ਅੱਲਾ ਰਸੂਲ ਦਾ ਹਿੱਸਾ ਕੱਢਿਆ। ਅੱਲਾ ਰਸੂਲ ਦਾ ਹਿੱਸਾ ਕੱਢਣ ਤੋਂ ਬਾਅਦ ਫਿਰ ਜਿਹੜੇ ਰਿਸ਼ਤੇਦਾਰਾਂ ਨੇ ਕੋਲ ਜ਼ਮੀਨ ਹੈ ਨਹੀਂ, ਜਿਨ੍ਹਾਂ ਨੇ ਗੱਡੀ ਨਹੀਂ, ਕੋਈ ਸ਼ਹਿਰਾਂ 'ਚ ਬੈਠੇ ਆ, ਕੋਈ ਅੱਗੇ ਪਿੱਛੇ ਇਦਾਂ, ਫਿਰ ਉਹਨਾਂ ਨੂੰ ਕਿਹਾ ਵੀ ਭਾਈ ਜੋ ਰੇਟ ਆਮ ਆ ਨਾ ਉਸੇ ਰੇਟ ਤੇ ਉਹਨਾਂ ਨੂੰ ਦੇਈ। 2000 ਨੂੰ ਚੱਲ ਰਿਹਾ ਸੀ, 2100 ਨੂੰ ਚੱਲ ਰਿਹਾ, ਇਸ ਰੇਟ ਤੇ ਦੇਈ। ਮੈਂ ਉਹਨਾਂ ਦੀ ਕਣਕ ਤੋਲ ਕੇ ਘਰੇ ਰੱਖੀ। ਅੱਜ ਸਵੇਰੇ ਟੈਲੀਫੋਨ ਆਇਆ, ਕਹਿੰਦੇ ਜੀ ਕਣਕ 2600 ਨੂੰ ਹੋ ਗਈ। ਪਰ ਮੈਂ ਉਹਨਾਂ ਤੋਂ ਉਹੀ ਪੈਸੇ ਲਏ ਜਿਹੜੇ ਪੈਸੇ ਉਦੋਂ ਰੇਟ ਸੀਗਾ। ਕਿਉਂ? ਤੁਹਾਡੇ ਭੈਣ ਭਰਾਵਾਂ ਨੂੰ ਜੇ ਤੁਹਾਡਾ ਇੰਨਾ ਵੀ ਸੁੱਖ ਨਹੀਂ, ਜੇ ਉਹਨਾਂ ਨੂੰ ਦੁਕਾਨਾਂ ਵਾਲੇ ਰੇਟ ਲੱਭਣੇ ਆ, ਫਿਰ ਤੁਹਾਡਾ ਫਾਇਦਾ ਕੀ ਹੋਇਆ? ਅੱਛਾ, ਉਸ ਤੋਂ ਵਧੀ ਜਿਹੜੀ ਹੁੰਦੀ ਆ ਨਾ, ਉਹ ਅਸੀਂ ਵੇਚਣੀ ਹੁੰਦੀ ਆ ਹੱਟੀ ਤੇ ਅੱਗੇ ਪਿੱਛੇ ਮੰਡੀ ਤੇ ਅਸੀਂ ਭਾਈ ਜੀ ਉਹ ਸਾਡੀ ਜੇ ਮੈਂ ਗੱਲ ਕਰਦਾ ਕੱਢ ਕੇ ਨਾ ਸਾਂਝੀਆਂ ਦੀ ਕੱਢ ਕੇ ਤੇ ਘਰ ਦੇ ਭੜੋਲੇ ਭਰ ਕੇ ਜੇ ਕੋਈ ਥੋੜੀ ਬਹੁਤੀ ਬਚੀ ਹੈ ਤੇ ਅਸੀਂ ਆਹ ਡੰਗਰਾਂ ਵਾਸਤੇ ਰੱਖ ਲਈ। ਉਹ ਚਾਹੇ 40 ਮਣ ਆ ਚਾਹੇ 50 ਮਣ, ਅਸੀਂ ਤਾਂ ਉਹ ਖਿਲਾਣੀਆਂ ਡੰਗਰਾਂ ਨੂੰ ਸਾਡੇ ਵੱਲੋਂ ਹੋ ਜਵੇ 4000 ਨੂੰ। ਤੇ ਇਸ ਗੱਲ ਆ। ਤੇ ਉਂਝ ਇਹ ਤਾਂ ਮੈਂ ਦੱਸ ਰਿਹਾ ਵੀ ਜੇ 2-4 ਦਿਨਾਂ 'ਚ 2300 ਤੋਂ 2600 ਤੇ ਆ ਗਈ ਆ, ਫਿਰ ਇਹ ਇਸ਼ਾਰਾ ਤਾਂ ਲੱਗ ਰਿਹਾ ਵੀ ਇਹ ਚੜੂਗੀ। ਇਹਦਾ ਫਾਇਦਾ ਕਿਹਨੂੰ ਹੋਇਆ? ਇਹ ਗੱਲ ਵੀ ਦੱਸੋ ਨਾ ਥੋੜਾ ਜਿਹਾ, ਇਹ ਵੀ ਦੱਸੋ। ਇਹ ਜਿਹੜੀ ਚੜੂਗੀ ਇਹਦਾ ਫਾਇਦਾ ਕਿਹਨੂੰ ਆ? ਫਾਇਦਾ ਹੁਣ ਸਾਡੇ ਹੱਥੋਂ ਤਾਂ ਨਿਕਲ ਗਈ। ਆਹ ਗੱਲ ਆ। ਤੁਸੀਂ ਰਾਣਾ ਸਾਹਿਬ ਕੀ ਕਹਿੰਦੇ? ਮੈਂ ਇਹ ਕਹਿੰਦਾ ਕਿ ਕਣਕ ਦਾ ਰੇਟ ਜਿਹੜਾ ਵਾ ਨਾ, ਜਿਹੜੀ ਡਿਮਾਂਡ ਐਂਡ ਸਪਲਾਈ ਜਿਹੜੀ ਥਿਊਰੀ ਹੈ ਨਾ, ਉਹਦੇ ਤਹਿਤ ਬਹੁਤ ਸਾਰਾ ਚੜ ਸਕਦਾ ਵਾ। ਉਹਦੇ 'ਚ ਇੱਕ ਚੀਜ਼ ਆ ਕਿ ਹਾਲੇ ਅਸੀਂ ਨਾ ਉਹਦਾ ਮੱਕੀ ਤੇ ਕਣਕ ਦੀ ਨਾ ਕੰਜ਼ੰਪਸ਼ਨ ਉਸ ਤਰ੍ਹਾਂ ਕਰਦੇ ਨਹੀਂ ਹੈ। 10 ਰੋਟੀਆਂ ਕਿਲੋ 'ਚ ਬਣਦੀਆਂ 100 ਗ੍ਰਾਮ ਵਾਲੇ ਫਾਰਮੂਲੇ 'ਚ, ਤੇ 2 ਕਿਲੋ ਜਿਹੜਾ ਵਾ ਨਾ ਕਣਕ ਲੱਗਦੀ ਆ ਸਵੇਰ ਸ਼ਾਮ 'ਚ 5 ਜੀਆਂ ਵਾਲੀ, ਤੇ 4 ਕਿਲੋ ਲੱਗਦੀ ਆ 10 ਜੀਆਂ 'ਚ। 10 ਜੀ ਜਿਹਦੇ ਆ ਨਾ, ਉੱਥੇ ਕਣਕ ਸਾਰੀ 2 ਤੇ 2 4 ਕਿਲੋ ਲੱਗਦੀ ਆ। ਦੂਸਰੇ ਪਾਸੇ ਇੱਕ ਤਕੜਾ ਡੰਗਰ ਜਿਹੜਾ ਨਾ 4 ਕਿਲੋ ਵੰਡਾ ਜਿਹੜਾ ਨਾ ਸਵੇਰ ਸ਼ਾਮ 'ਚ ਖਾ ਜਾਂਦਾ ਹੈ। ਅਗਰ ਤੁਸੀਂ ਆਪਣੇ ਡੰਗਰਾਂ ਨੂੰ ਵੰਡਾ ਪਾਣਾ ਸ਼ੁਰੂ ਕਰੋ ਮੱਕੀ ਦਾ ਕਣਕ ਦਾ, ਹੈ ਵਕਤੀ ਤੌਰ ਤੇ ਇੰਜ ਲੱਗੇਗਾ ਕਿ ਤੁਸੀਂ ਨਾ ਯਾਨੀ ਕਿ ਤੰਗ ਹੋ ਰਹੇ ਆ ਵੀ ਤੁਸੀਂ ਕਣਕ ਨਹੀਂ ਵੇਚ ਰਹੇ, ਲੇਕਿਨ ਦੂਸਰੇ ਪਾਸੇ ਤੁਹਾਡਾ ਜਿਹੜਾ ਜਿਸ ਵੀ ਬੰਦੇ ਕੋਲ ਜਿਨ੍ਹਾਂ ਕੋਲ ਜਾਨਵਰ ਨਹੀਂ ਉਹਨਾਂ ਦਾ ਤਾਂ ਨਹੀਂ ਹੁਣ ਹਾਲ, ਜਿਨ੍ਹਾਂ ਕੋਲ ਜਾਨਵਰ ਆ ਉਹ ਉਹਨੇ ਕਣਕ ਤੇ ਮੱਕੀ ਨੇ ਗੋਸ਼ਤ 'ਚ ਕਨਵਰਟ ਹੋਣਾ, ਉਹਨੇ ਦੁੱਧ 'ਚ ਕਨਵਰਟ ਹੋਣਾ ਹੈ। ਜਿਸ ਬੰਦੇ ਕੋਲ ਹੁਣ 10 ਡੰਗਰ ਆ ਤੇ ਉਹਦਾ ਕਿੰਨੇ ਦਾ ਕਿੱਥੇ ਉਹਦੀ ਗੱਲ ਯਾਨੀ ਕਿ ਜਿਹੜਾ ਵਾ ਨਾ ਚਲੀ ਜਾਣੀ ਆ। ਉਹ ਇੱਕ ਡੰਗਰ ਜਿਹੜਾ ਵਾ ਨਾ 10 ਬੰਦਿਆਂ ਜਿੰਨਾ ਅਨਾਜ ਖਾਂਦਾ, ਤੇ 10 ਡੰਗਰ ਜਿਹੜੇ 100 ਬੰਦਿਆਂ ਜਿੰਨਾ ਖਾਂਦੇ ਆ। ਯਾਨੀ ਕਿ ਡੰਗਰਾਂ ਦੀ ਤਾਦਾਦ ਪਾਕਿਸਤਾਨ 'ਚ ਇੰਨੀ ਆ ਜਿੰਨੀ ਬੰਦਿਆਂ ਦੀ ਤਾਦਾਦ ਆ, ਕੋਈ ਥੋੜਾ ਬਹੁਤਾ ਹੀ ਫਰਕ ਹੋ ਸਕਦਾ। ਅਗਰ ਜੇ ਇਹ ਯਾਨੀ ਕਿ ਅਸੀਂ ਇਸ ਫਾਰਮੂਲੇ ਤੇ ਆ ਜਾਈਏ ਨਾ ਕਿ ਅਸੀਂ ਇਹ ਕਹੀਏ ਕਿ ਅਸੀਂ ਯਾਰ ਕਣਕ ਜਿਹੜੀ ਆ ਨਾ ਆਪਣੀ ਨਹੀਂ ਵੇਚਦੇ, ਵੀ ਡਿਮਾਂਡ ਸਪਲਾਈ ਕਹਿੰਦੇ ਆ ਨਾ ਵੀ ਡਿਮਾਂਡ ਘੱਟ ਆ, ਠੀਕ ਆ ਯਾਰ ਡਿਮਾਂਡ ਘੱਟ ਆ, ਹੈ ਤੁਸੀਂ ਆਪਣੇ ਡੰਗਰਾਂ ਨੂੰ ਕਣਕ ਪਾਣੀ ਸ਼ੁਰੂ ਕਰ ਦਿਓ ਤੇ ਆਪੇ ਦੇਖੋ ਸਪਲਾਈ ਜਿਹੜੀ ਆ ਨਾ ਘਟ ਜਾਣੀ ਆ, ਕਣਕ ਦੀ ਕੀਮਤ ਆਟੋਮੈਟਿਕਲੀ ਜਿਹੜੀ ਆ ਨਾ 3500 4000 ਤੇ ਜਾ ਸਕਦੀ ਆ। ਬਹੁਤ ਚੰਗੀ ਗੱਲ ਕੀਤੀ ਆ ਤੁਸੀਂ। ਮੈਂ ਇਹ ਕਹਿਣਾ ਵੀ ਜ਼ਿਮੀਂਦਾਰ ਦੇ ਕੋਲੋਂ ਕਣਕ ਨਿਕਲ ਗਈ, ਹਾਂ ਇਹ ਜਿਹੜਾ ਹੁਣ ਸਟਾਕੀਆ ਨਾ ਟਰੱਕਾਂ ਦੇ ਟਰੱਕ ਭਰ ਕੇ ਜਾ ਰਹੇ ਆ ਹੁਣ ਕਣਕ ਦੇ, ਵੀ ਫਾਇਦਾ ਕਿਹਨੂੰ ਹੋਇਆ? ਉਹ ਤਾਂ ਹੁਣ ਇਨਵੈਸਟਰ ਨੂੰ ਆ ਨਾ। ਮੈਂ ਤਾਂ ਉਹੀ ਗੱਲ ਪਹਿਲਾਂ ਕਹਿ ਰਿਹਾ ਸੀ, ਮਸਲਾ ਜਿਹੜਾ ਨਾ ਕਣਕ ਦਾ, ਪੈਸੇ ਲਈ ਤਾਂ ਕੋਈ ਬੰਦਾ 10-20 ਦਿਨ ਕਣਕ ਰੱਖ ਸਕਦਾ ਵਾ, 2 ਮਹੀਨੇ ਵੀ ਰੱਖ ਸਕਦਾ, ਲੇਕਿਨ ਘਰ ਇਹ 2 ਦਿਨ ਘਰ ਕਣਕ ਨਹੀਂ ਰੱਖ, ਤੁਸੀਂ ਉਹਨੂੰ ਬਰਾਮਦੇ 'ਚ ਸਿੱਟੋਗੇ ਜਾਂ ਬੈਠਕ ਨੂੰ ਤਾਲਾ ਮਾਰੋਗੇ। ਹੋਰ ਯਾਨੀ ਕਿ ਕਿਹੜੀ ਜਗ੍ਹਾ ਵਾ ਤੁਹਾਡੇ ਕੋਲ ਜਿੱਥੇ ਕਿ ਅੱਜ ਜਿਹੜਾ ਹੁਣ ਸਿਸਟਮ ਸਾਡੇ ਘਰਾਂ 'ਚ ਆਇਆ, ਜਾਂ ਤੁਸੀਂ ਜੀ ਬਾਹਰ ਕਿਸੇ ਛੱਡਿਆ ਉਹ ਤੋਂ ਬਾਅਦ ਜਾ ਕੇ ਪਤਾ ਲੱਗੇ ਕਿ ਰਾਤੀ ਕੋਈ ਟਰਾਲੀ ਭਰ ਕੇ ਲੈ ਗਿਆ ਹੈ। ਇਹ ਚੀਜ਼ਾਂ ਦਾ ਜਿਹੜਾ ਸਟੋਰੇਜ ਵਾਲਾ ਮਸਲਾ ਵਾ ਨਾ, ਇਹ ਬਹੁਤ ਬੜਾ। ਔਰ ਫਿਰ ਦੱਸਾਂ ਕਿ ਕੰਜ਼ੰਪਸ਼ਨ ਕਿਸ ਤਰ੍ਹਾਂ ਦੀ। ਕੋਕੋ ਕੋਲਾ ਜਦੋਂ ਕਿਸੇ ਦੌਰ 'ਚ ਕਹਿੰਦੇ ਨੇ ਇਹਦੀਆਂ ਮੱਛੀਆਂ ਵਿਕਦੀਆਂ ਸੀ, ਤੇ ਜਿਹੜਾ ਬਣਾਉਂਦਾ ਸੀ ਨਾ ਬੰਦਾ, ਉਹ ਗਿਆ ਕਿਸੇ ਬੰਦੇ ਕੋਲ ਕਾਰੀਗਰ ਕੋਲ, ਉਹਨੇ ਕਿਹਾ ਯਾਰ ਇਹਦੀ ਨਾ ਸੇਲ ਮੈਂ ਵਧਾਣੀ ਆ ਹੈ। ਉਹਨੇ ਉਸ ਦੌਰ 'ਚ, ਹੁਣ ਮੈਨੂੰ ਐਗਜ਼ੈਕਟ ਫਿਗਰ ਨਹੀਂ ਯਾਦ ਵੀ $1 ਲੱਖ ਜਾਂ ਕਿੰਨੇ, ਉਹਨੇ ਕਿਹਾ ਵੀ ਮੈਂ ਇਹਦੀ ਤੇਰੀ ਕਈ ਗੁਣਾ ਸੇਲ ਵਧਾ ਦੂੰਗਾ ਹੈ, ਪਰ ਮੈਂ ਇੰਨੇ ਪੈਸੇ ਲੈਣੇ ਆ। ਉਹਨੇ ਕਿਹਾ ਵੀ ਗੱਲ ਨਾ
ਫਾਈਨਲ ਹੋ ਗਈ। ਫਾਈਨਲ ਹੋ ਗਈ। ਉਹਨੇ ਕਿਹਾ 10, ਉਹਨੇ ਸਿਰਫ 2 ਫਿਕਰੇ ਲਿਖੇ, 2 ਲਫ਼ਜ਼ ਲਿਖੇ। ਹਾਂ ਉਹਨੇ ਕਿਹਾ ਬੋਟਲ ਡੇਟ, ਯਾਨੀ ਕਿ ਇਹਨੂੰ ਬੋਤਲਾਂ 'ਚ ਪਾ ਕੇ ਵੇਚੋ। ਵਾਹ ਜੀ ਵਾਹ। ਹੈ ਵੀ ਜਿੱਥੇ ਉਹ ਚਵਾਨੀ ਦੀ ਗੋਲੀ ਸੀ, ਜਦੋਂ ਬੋਤਲ 'ਚ ਆਈ 10 ਰੁਪਏ ਦੀ ਹੋ ਗਈ। ਹੈ ਇਸ ਤਰ੍ਹਾਂ ਯਾਨੀ ਕਿ ਚੀਜ਼ਾਂ ਜਿਹੜੀਆਂ ਹੁੰਦੀਆਂ ਵਾ ਨਾ, ਉਹਨਾਂ ਦਾ ਇੱਕ ਹਿਸਾਬ ਕਿਤਾਬ ਜਿਹੜਾ, ਹੁਣ ਤੁਸੀਂ ਆਟੇ ਦਾ ਲਾ ਲਓ। ਕਣਕ ਤੁਹਾਡੀ 2200 ਨੂੰ ਆ, ਆਟਾ ਤੁਹਾਡਾ 3000 ਨੂੰ ਆ। ਦੂਸਰੇ ਪਾਸੇ ਜਿਹੜੇ ਬੰਦੇ ਆਪਣੀ ਬ੍ਰਾਂਡਿੰਗ ਕਰਨੇ ਵਾਲੇ ਆ, ਉਹ ਉਹੀ ਆਟਾ ਚੱਕੀ ਤੇ ਠੀਕ ਪਸਾ ਕੇ ਚੰਗੀ ਪੈਕਿੰਗ 'ਚ ਉਹ 6000 ਰੁਪਈਆ ਨਹੀਂ ਵੇਚ ਰਹੇ ਹੈ, ਔਰ ਲੋਕੀ ਉਹ 6000 ਵਾਲਾ ਆਟਾ ਲੱਭਦੇ ਨਹੀਂ ਫਿਰ ਰਹੇ ਹੈ। ਇਸ ਤਰ੍ਹਾਂ ਹੀ ਜਿਹੜੀ ਸ਼ੂਗਰ ਮਿੱਲਾਂ ਦਾ ਇਸ਼ੂ ਆ, ਵੀ ਜਿਹੜਾ ਅਸੀਂ ਇੰਜ ਲਾਈਨਾਂ 'ਚ ਲੱਗੇ ਰਹਿੰਦੇ, ਅਗਰ ਤੁਸੀਂ ਗੁੜ ਨੂੰ ਕਰਦੇ, ਮੈਨੂੰ ਮੈਂ ਪਿਛਲੇ ਕੱਲ ਪਰਸੋਂ ਜਿਹੜੇ ਮੁੰਡੇ ਆਏ ਸੀ, ਮੈਂ ਬੜਾ ਖੁਸ਼ ਹੋਇਆ। ਉਹਨਾਂ ਨੇ ਮੈਨੂੰ ਦਿਖਾਏ ਸਾਂਚੇ ਛੋਟੇ ਛੋਟੇ, ਇੰਜ ਛੋਟੀ ਛੋਟੀ ਡੱਬੀਆਂ 'ਚ ਇੰਨੀਆਂ ਯਾਨੀ ਕਿ ਗੁੜ ਦੀਆਂ ਡਲੀਆਂ। ਉਹ ਕਹਿੰਦੇ ਵੀ ਗੁੜ ਹੁਣ ਪੂਰੀ ਪੇਸੀ ਤਾਂ ਨਹੀਂ ਨਾ ਪਾਣੀ ਗੁੜ ਦੀ, ਨਾ ਖਾਣੇ ਵਾਲੇ ਨੇ, ਫਿਰ ਤੋੜਨ ਦਾ ਮਸਲਾ ਹੁੰਦਾ। ਹੁਣ ਲੱਭਦੇ ਫਿਰ ਉਹ ਆਪਣਾ ਆਰਾਮ ਨਾਲ ਛੋਟਾ ਜਿਹਾ ਇੰਨੀ ਕੁ ਡਲੀ ਕੱਢੋ ਜਿੰਨੀ ਕੁ ਖਾਣੀ ਆ, ਜਿੰਨੀ ਕੁ ਚਾਹ 'ਚ ਪਾਣੀ ਆ। ਹੈ ਉਹ ਚੀਜ਼ਾਂ ਦਾ ਅਗਰ ਤੁਸੀਂ ਉਸ ਹਿਸਾਬ ਸਿਰ ਕਰਦੇ ਨਾ, ਐ ਹੁਣ ਟਮਾਟਰ ਦਾ ਰੇਟ ਦੇਖ ਲਾ, ਤੇ ਜਿਹੜੀ ਤਿਆਰ ਜਿਹੜੀ ਆ ਕੈਚਅਪ ਉਹਦਾ ਰੇਟ ਦੇਖ ਲਾ, ਤੂੰ ਅੰਬ ਦਾ ਰੇਟ ਦੇਖ ਲਾ, ਅਚਾਰ ਦਾ ਰੇਟ ਦੇਖ ਲਾ, ਅੰਬ ਦਾ ਰੇਟ ਦੇਖ ਲਾ, ਮੁਰੱਬੇ ਦਾ ਰੇਟ ਦੇਖ ਲਾ। ਥੋੜਾ ਜਿਹਾ ਯਾਨੀ ਕਿ ਜਦੋਂ ਉਸ ਨੂੰ ਵੈਲਿਊ ਐਡੀਸ਼ਨ ਚਾਹੁੰਦੇ ਆ ਨਾ, ਤੇ ਉਹ ਬਹੁਤ ਜ਼ਿਆਦਾ ਵੱਧ ਜਾਂਦਾ ਕੰਮ। ਬੂਟਿਆਂ ਨੂੰ ਵੀ ਦੋ ਜੀ। ਬੂਟਾ ਕੀ ਸਵਾਲ ਹੋਰ ਸੀ, ਰਾਣਾ ਹੋਰ ਪਾਸੇ ਨੂੰ ਸਵਾਲ ਹੋਰ ਸੀ। ਸਵਾਲ ਇਹ ਹੈ ਨਹੀਂ ਸੀ ਜਿੱਧਰ ਰਾਣਾ ਸਾਹਿਬ ਚਲੇ ਗਏ। ਉਹ ਆਪਣਾ ਨਹੀਂ ਆਪਣੇ ਦਾ ਜਾਂ ਦੂਸਰੇ ਦਾ, ਇਹ ਕਿੱਥੇ ਰਹਿ ਕਿੱਥੇ ਗੜੈਂ ਕਿਸੇ ਦੌਰ ਦੇ ਵਿੱਚ ਅਸੀਂ ਛੋਟੇ ਛੋਟੇ ਸੀ, ਸੁਣਿਆ ਸੀਗਾ ਝੰਡੇ ਬਲੋਚ ਨੇ ਕਿਹਾ ਸੀ, ਲੱਭਦੀ ਨੂੰ ਕੰਨੀ ਬੁੰਦੇ ਤੇ ਦੂਈਆਂ ਮਦੀਆਂ ਕੰਨ ਪੜਾ ਕੇ। ਇਹਦਾ ਮਕਸਦ ਪਤਾ ਕੀ ਆ, ਬਈ ਜਿਸ ਬੰਦਾ ਰੱਜਿਆ ਹੈ ਨਾ ਜਿਹੜਾ, ਉਹ ਤਾਂ ਨੇਰ ਦੇ ਟੀਰਨੇ ਮਾਰ ਰਿਹਾ। ਤੂੰ ਗਰੀਬ ਕਿਸੇ ਨੂੰ ਪੁੱਛ, ਜਿਹੜੀਆਂ ਵਿਚਾਰੀਆਂ ਨੂੰ ਅੱਜ ਤੱਕ ਲੋਹੇ ਦੀ ਨਹੀਂ ਲੱਭੀ ਕੰਨ 'ਚ ਪਾਣ ਨੂੰ, ਤੂੰ ਉਹਨਾਂ ਦੀ ਗੱਲ ਕਰ। ਰਾਣਾ ਸਾਹਿਬ ਚਲੇ ਗਏ ਅਰਸ਼ਾਂ ਤੇ ਗਰੀਬ ਨੂੰ ਛੱਡ ਕੇ। ਰਾਣਾ ਸਾਹਿਬ ਗਰੀਬ ਵਾਲੀ ਗੱਲ ਕਰੋ ਤੁਸੀਂ। ਹੁਣ ਹਰ ਬੰਦਾ ਦੇਖੋ ਜੀ, ਜ਼ਿਮੀਂਦਾਰ ਆ, ਹਰ ਬੰਦਾ ਚੱਕੀ ਲਾ ਸਕਦਾ ਨਹੀਂ ਲਾ ਸਕਦਾ, ਹਰ ਬੰਦਾ ਉਹਨੂੰ ਪੈਕਿੰਗ ਕਰ ਸਕਦਾ ਜਿੰਨੇ ਜ਼ਿਮੀਂਦਾਰ ਆ। ਪਤਾ ਨਹੀਂ ਰਾਣਾ ਸਾਹਿਬ ਕਿਤੇ ਹੋਰ ਛੱਡਿਆ, ਹੋਰ ਪਾਸੇ ਸੀ, ਰਾਣਾ ਸਾਹਿਬ ਹੋਰ ਪਾਸੇ ਚਲੇ ਗਏ। ਲੇਕਿਨ ਮੇਰੀ ਹੁਣ ਗੱਲ ਸੁਣ ਲੈ। ਹਾਂ ਤੁਸੀਂ ਆਪਣੀ ਸੁਣਾਓ। ਹਾਂ ਜਿਹੜੀ ਆ ਕਣਕ, ਕਣਕ ਤੁਸੀਂ ਕਹਿੰਦੇ ਵੀ ਹੁਣ ਮਹਿੰਗੀ ਹੋਏਗੀ ਜਾਂ ਸਸਤੀ ਹੋਏਗੀ। ਕਣਕ ਦਾ ਮਤਲਬ ਇਹ ਆ ਕਿ ਹੁਣ ਅੱਧਿਓਂ ਜ਼ਿਆਦਾ ਜ਼ਿਮੀਂਦਾਰ ਕੋਲੋਂ ਕਣਕ ਨਿਕਲ ਗਈ। ਉਹ ਅੱਗੇ ਵੀ ਇੱਕ ਵਾਰੀ ਮੈਂ ਬੜੀ ਦੇਰ ਹੋ ਗਈ ਇੱਕ ਨਾ ਮਿਸਾਲ ਦਿੱਤੀ ਸੀ ਕਿ 2 ਬੰਦੇ ਲੰਘੇ ਜਾ ਰਹੇ ਸੀ ਤੇ ਕਣਕ ਕਿਸੇ ਜ਼ਿਮੀਂਦਾਰ ਦੀ ਖੜੀ ਸੀ ਤੇ ਕਣਕ ਬੜੀ ਸੋਹਣੀ ਸੀ। ਕਣਕ ਬੜੀ ਸੋਹਣੀ ਤੇ ਪਾਣੀ ਉਹਨੇ ਦਿੱਤੇ ਹੋਏ, ਖਾਦ ਲਾਈ, ਬੜੀ ਸੋਹਣੀ ਕਣਕ ਹੋਈ। ਤੇ ਅਗਲੇ ਬੰਦੇ ਨੇ ਆਖਿਆ ਵੀ ਯਾਰ ਮਾਸ਼ਾਅੱਲਾ, ਅੱਲਾ ਦੇ ਨਸੀਬਾਂ 'ਚ ਕਰੇ, ਕਣਕ ਬੜੀ ਸੋਹਣੀ ਆ। ਤੇ ਪਿਛਲੇ ਨੇ ਉਹਨੂੰ ਆਖਿਆ ਵੀ ਯਾਰ ਇਹ ਪਤਾ ਨਹੀਂ ਵਿਚਾਰੇ ਨੇ ਖਾਣੀ ਆ, ਪਤਾ ਨਹੀਂ ਖਾ ਲਈ, ਪਤਾ ਨਹੀਂ ਖਾ ਲਈ, ਪਤਾ ਨਹੀਂ ਖਾਣੀ ਆ। ਤੇ ਤੀਸਰੇ ਨੇ ਪੁੱਛਿਆ ਯਾਰ ਇਹ ਕੀ? ਮੈਂ ਕਿਹਾ ਕਣਕ ਹਜੇ ਤਾਂ ਹੁਣ ਪੱਕ ਰਹੀ ਆ, ਵੱਢਣੀ ਆ, ਗਾਹਣੀ ਆ, ਤੇ ਤੂੰ ਹੁਣ ਪਹਿਲਾਂ ਹੀ। ਉਹਨੇ ਕਿਹਾ ਭਾਈ ਜ਼ਿਮੀਂਦਾਰ ਨੇ ਅੱਧਿਓਂ ਜ਼ਿਆਦਾ ਫਸਲ ਨਾਲੋਂ ਕਰਜ਼ਾ ਚੱਕਿਆ ਹੁੰਦਾ। ਉਹਨੇ ਧਾਰ ਪਾਈ ਆ ਖਾਦ ਇਹਨੂੰ ਚੱਕ ਕੇ, ਠੇਕਾ ਹਜੇ ਅੱਧਾ ਜ਼ਿਮੀਂਦਾਰ ਦਾ ਦੇਣ ਵਾਲਾ ਪਿਆ। ਦਵਾਈਆਂ ਦੇ ਪੈਸੇ ਉਹਨੇ ਦੇਣੇ ਆ, ਜਿੱਦਣ ਇਹ ਚੱਕਣੀ ਆ ਉਹਨਾਂ ਨੂੰ ਦੇਵੇਗਾ ਤਾਂ ਖਾਧੀ ਗਈ। ਇਹਨੂੰ ਕਹਿੰਦੇ ਆ ਵੀ ਪਹਿਲੇ ਖਾ ਲਈ, ਖੜੀ ਖਾ ਲਈ। ਹੁਣ ਉਹਦੇ ਤੇ ਹੁਣ ਜ਼ਿਮੀਂਦਾਰ ਕੋਲੋਂ ਅੱਧਿਓਂ ਜ਼ਿਆਦਾ ਕਣਕ ਨਿਕਲ ਗਈ। ਹੁਣ ਆਣੀਆਂ ਵਪਾਰੀਆਂ ਦੇ ਹੱਥੀ। ਜਿਹੜੀ ਚੀਜ਼ ਤਾਜਰ ਦੇ ਹੱਥੀ ਚੜ ਜਾਵੇ ਉਹ ਮਹਿੰਗੀ ਹੋ ਜਾਂਦੀ ਹੈ। ਇਹ ਹੈ ਕਿ ਨਾ ਪੜ੍ਹੀ ਲਿਖੀ ਗੱਲ ਆ, ਔਰ ਇੱਕ ਕੁਲੀਏ ਵਾਲੀ ਗੱਲ ਆ। ਜਿਹੜੀ ਵੀ ਚੀਜ਼ ਹੋਵੇ, ਨਹੀਂ ਇੱਕ ਕਣਕ ਦੀ ਮੈਂ ਗੱਲ ਕਰ ਰਿਹਾ, ਜ਼ਿਮੀਂਦਾਰ ਦੀ ਕੋਈ ਫਸਲ ਆ ਜਿਹੜੀ ਤਾਜਰ ਦੇ ਹੱਥੀ ਚੜ ਗਈ ਉਹ ਪੁੜੀਆਂ 'ਚ ਵਿਕੇਗੀ। ਹੁਣ ਜ਼ਿਮੀਂਦਾਰ ਕੋਲੋਂ ਉਹਨਾਂ ਨੇ ਐਵੇਂ ਖਰੀਦੀ ਆ, 2200 ਨੂੰ, 2000 ਨੂੰ, 2100 ਨੂੰ, 2300 ਨੂੰ ਖਰੀਦੀ ਆ। ਹੁਣ ਉਹਨੇ ਕਿਹਾ ਵੀ ਜਦੋਂ ਹੁਣ ਕਣਕ ਪਿੱਛੋਂ ਬੰਦ ਹੋ ਰਹੀ ਨਾ, ਜਿਵੇਂ ਜਿਵੇਂ ਘਟ ਗਈ ਆਣੀ ਮੰਡੀਆਂ, ਉਦਾਂ ਤੋਂ ਰੇਟ ਵਧਾ ਰਹੇ ਆ। ਹੁਣ ਉਹ 2600 ਨੂੰ ਵੀ ਖਰੀਦ ਲੈਣ ਨਾ, ਤੇ ਉਹਨਾਂ ਨੇ 30-3200 ਤੋਂ ਘੱਟ ਨਹੀਂ ਦੇਣੀ। ਇਹ ਇਵੇਂ ਹੀ ਆ ਜਾਂ ਕਿਸੇ ਹੋਰ ਤਰੀਕੇ ਨਾਲ ਆ? ਇਹ ਕਣਕ ਭਾਈ ਮਹਿੰਗੀ ਹੋਣੀ ਆ, ਕਣਕ ਦਾ ਰੇਟ ਵਧਣਾ ਇਸ ਤਰੀਕੇ ਨਾਲ ਵੀ ਉਹਨੂੰ ਜ਼ਿਮੀਂਦਾਰ ਨੂੰ ਫਾਇਦਾ ਉਹਦਾ ਉਹਨਾਂ ਨਹੀਂ ਹੋਣਾ। ਹੁਣ ਫਾਇਦਾ ਹੋਣਾ ਇਹਦਾ ਤਾਜਰ ਨੂੰ, ਸਟਾਕੀਏ ਨੂੰ। ਹੁਣ ਅਗਲੀ ਗੱਲ ਦੱਸ, ਹੁਣ ਇਸ ਤੋਂ ਤੂੰ ਹੁਣ ਅੱਗੇ ਕੀ ਕਹਿਣਾ? ਹਾਂਜੀ ਮੈਂ ਵੀ ਇੱਕ ਗੱਲ ਕਰਨੀ ਸੀ। ਚਲੋ ਤੁਸੀਂ ਕਰੋ, ਪਹਿਲਾਂ ਅੰਜਮ ਕਰ ਲਓ। ਮੈਂ ਤਾਂ ਫਿਰ ਗੱਲ ਲੰਮੀ ਕਰਨੀ ਹੈ ਇਹਦੇ ਨਾਲ। ਅੱਛਾ ਤੁਸੀਂ ਚਾਚੇ ਇਹਦੀ ਪੇੜ ਪੈ ਗਿਆ ਚਾਚੇ ਬੂਟੇ ਦਾ ਤੇ ਰਾਣਾ ਅਸਲਮ ਸਾਹਿਬ ਦਾ। ਇਹਦੇ 'ਚ ਰਾਣਾ ਸਾਹਿਬ ਨੇ ਇੱਕ ਗੱਲ ਕੀਤੀ ਸੀ ਨਾ ਵੀ, ਅੱਛਾ ਇੱਕ ਤਾਂ ਮੈਂ ਕੱਲ ਦੀ ਮਾਫੀ ਮੰਗ ਲਵਾਂ
ਕੱਲ ਜਿਹੜੀ ਗੱਲ ਮੈਂ ਤੇ ਚਾਚਾ ਬੂਟਾ ਕਰ ਰਹੇ ਸੀਗੇ, ਅਸੀਂ ਗਲਤ ਸੀ, ਰਾਣਾ ਸਾਹਿਬ ਠੀਕ ਸੀ। ਮੈਂ ਫਿਰ ਉਹ ਜਦੋਂ ਬਾਅਦ ਦੇ ਵਿੱਚ ਪੁੱਛਿਆ ਕਰੋ, ਉਹ ਕਹਿੰਦੇ ਵੀ ਜਵੀ ਵੀ ਖਾਂਦੇ ਹੋਏ, ਹੁਣ ਤੱਕ ਤਾਂ ਖਾਂਦੇ ਰਹੇ, ਖਾਣ ਲਈ ਸ਼ਾਇਆ ਉਹ ਤਾਂ ਬੜੀ ਕੀਮਤੀ ਸ਼ਾਇਦ ਜਵੀ ਵੀ। ਤੇ ਜਿਹੜਾ ਜੌਂ ਆ ਉਹ ਵੱਖਰੇ ਆ, ਜਵੀ ਵੱਖਰੇ ਆ। ਜਵੀ ਡੰਗਰਾਂ ਨੂੰ ਵੀ ਪਾਉਂਦੇ ਆ, ਬੰਦੇ ਵੀ ਖਾਂਦੇ ਆ, ਕੋਈ ਨਸਲ 'ਚ ਫਰਕ ਹੋਵੇ ਤਾਂ ਰੱਬ ਨੂੰ ਪਤਾ। ਤੇ ਇੱਕ ਤਾਂ ਉਹ ਗੱਲ ਦੀ ਮਾਫੀ, ਉਹ ਕੱਲ ਸਾਡੇ ਕੋਲ ਗਲਤ ਬਿਆਨੀ ਹੋ ਗਈ। ਤੇ ਦੂਜੀ ਗੱਲ ਇਹ ਆ ਵੀ ਜਿਹੜੀ ਗੱਲ ਗਰਾਣਾ ਸਾਹਿਬ ਕਹਿ ਰਹੇ ਸੀ ਨਾ ਵੀ ਤੁਸੀਂ ਘਰੇ ਰੱਖੋਗੇ, ਬਰਾਂਡਿਆਂ 'ਚ ਰੱਖੋਗੇ, ਸਾਡੇ ਜਿਹੜੇ ਜੀ ਇੱਥੇ ਸ਼ਹਿਰ ਆ, ਮਰੋਟ, ਫੋਟਾਬਾਸ, ਹਰੂਨਾਬਾਦ ਹੈ ਆ, ਖਿੱਚੀ ਵਾਲਾ, ਇਹ ਇਲਾਕੇ ਬਹਾਵਲਪੁਰ ਦਾ ਸਾਰੇ ਹੀ ਨਰਮਾ ਲੱਗਦਾ। ਜਿਹੜੀ ਉਹ ਗੱਲ ਕੇ ਕੀਤੀ ਸੀ, ਉਹ ਨਰਮੇ ਇਹ ਐਤਕੀ ਪਿਛਲੇ ਸਾਲ ਤਾਂ ਉਹਨਾਂ ਨੇ ਵੇਚ ਲਿਆ। ਜਿਹੜਾ ਪਿਛਲੇ ਤੋਂ ਪਿਛਲਾ ਸਾਲ ਸੀ, ਸਾਰਾ ਸਾਲ ਬੈਠਕਾਂ ਦੇ ਵਿੱਚ ਨਰਮੇ ਪਏ ਰਹੇ, ਆਪ ਮੰਜੇ ਢਾ ਕੇ ਬਾਹਰ ਬੈਠੇ, ਪਰੋਣੇ ਨੂੰ ਬਾਣ ਜੋਗੇ ਨੇ। ਸਿਆਣੇ ਕਹਿੰਦੇ ਆ ਵੀ ਸੁੱਖ ਹੋ ਜਿਹੜਾ ਬੰਦਾ ਦੂਵੇ ਨੂੰ ਦੇਵੇ। ਆਪ ਦੇ ਵਾਸਤੇ ਤਾਂ ਸਖਿਆਈਆਂ ਬੰਦਾ ਹਰ ਕੋਈ ਸੋਚਦਾ ਵੀ ਜਿਹੜੀ ਸ਼ਾਇਦ ਤੁਹਾਡੇ ਨਾਲ ਜੁੜੀ ਆ ਨਾ, ਵੀ ਉਹਦਾ ਚੰਗਾ ਸੋਚਣਾ। ਹੁਣ ਜਿਵੇਂ ਉਸ ਟਾਈਮ ਮੌਸਮ ਸੀ ਨਾ, ਵੀ ਹਰ ਬੰਦੇ ਨੇ ਕਿਹਾ ਵੀ ਬੂਟੇ ਲਾਓ, ਰੁੱਖ ਲਾਓ, ਲਵਾਤੇ, ਪਰ ਉਹਨਾਂ ਦਾ ਜਿਹੜਾ 2 ਸਾਲ ਉਹਨਾਂ ਦੀ ਖੇਚਲ ਆ, ਧੀਆਂ ਪੁੱਤਰਾਂ ਤਰ੍ਹਾਂ ਉੱਤੇ ਖਲੋਣਾ, ਉਹਨਾਂ ਨੂੰ ਪਾਲਣਾ, ਇਹ ਖੇਚਲ ਕੌਣ ਕਰੇ? ਕਿੰਨੇ ਬੰਦੇ ਮੈਂ ਦੇਖੇ ਆ ਬੂਟੇ ਲਾ ਦਿੰਦੇ ਆ, ਪੈਸੇ ਖਰਚ ਦਿੰਦੇ ਆ, ਮੁੜ ਕੇ ਲਾਗੇ ਕੋਈ ਨਹੀਂ ਲੱਗਦਾ। ਹੁਣ ਜਿੱਦਾਂ ਆ ਰਾਣਾ ਸਾਹਿਬ ਅਸੀਂ ਡੰਗਰ ਰੱਖੇ ਆ, ਇਹਨੂੰ ਕਰਿਓ ਕੈਮਰੇ ਵੱਲ ਮੂੰਹ। ਹੁਣ ਰਾਤ ਨੂੰ ਨਾ ਜੀ ਆਹ ਬੋਰਡ ਦਿਖਾਇਓ ਜੀ, ਆਹ ਬੋਰਡ ਦੇ ਹੇਠ ਨਾ ਇੱਥੇ ਰਾਤ ਨੂੰ ਹੁੰਦੇ ਸੀ, ਤੇ ਇਸ ਪਾਸੇ ਤਾਂ ਡੰਗਰ ਬੰਨੇ ਹੋਏ ਥਾਂ ਨਹੀਂ ਸੀ, ਆਹ ਵਾਲੇ ਡੰਗਰਾਂ ਦੀ ਗੱਲ ਕਰਦਾ। ਤੇ ਉਹ ਬਣ ਜਾਂਦਾ ਜਿੱਦਾਂ ਕੋਠਾ ਨਹੀਂ ਪਿਆ ਹੁੰਦਾ ਇਦਾਂ। ਤੇ ਇੱਥੇ ਤੁਸੀਂ ਦੇਖਿਆ ਵੀ ਇੱਥੇ ਘੋੜੇ ਦਾ ਨਾ ਉਹ ਚਰਨਾ ਸੀ, ਘੋੜੀ ਦਾ 2 ਚਰਨੇ ਸੀ, ਉਹ ਚਰਨੇ ਇੱਥੋਂ ਖਤਮ ਕੀਤੇ ਆ, ਇੱਥੇ ਬਣਾਤੀ ਖੁਰਲੀ ਹਵਾ ਵਾਸਤੇ ਵੀ ਰਾਤ ਨੂੰ ਡੰਗਰ ਇੱਥੇ ਲਿਆ ਕਰਾਂਗੇ। ਤੇ ਜਿਹੜਾ ਘੋੜੇ ਦਾ ਚਰਨਾ ਉਹਨੂੰ ਇੱਥੇ ਲਿਆਉਣ ਲੱਗੇ ਮਿਸਤਰੀ ਲਾ ਕੇ, ਇਸ ਥਾਂ ਦੇ ਉੱਤੇ ਚਰਨਾ ਆ ਜੂ ਤੇ ਉੱਥੇ ਡੰਗਰ ਖਾ ਜਾਣਗੇ। ਤੁਸੀਂ ਦੱਸੋ ਇਸ ਗੱਲ। ਨਹੀਂ ਇਹ ਦੇਖੋ ਨਾ, ਮੇਰੀ ਗੱਲ ਸੁਣੋ, ਗਰਮੀਆਂ ਤੇ ਸਰਦੀਆਂ ਜਿਹੜੀਆਂ ਵਾ ਨਾ, ਇਹਨਾਂ ਦੋਨਾਂ ਦਾ ਨਾ ਹਿਸਾਬ ਅਲੱਗ-ਅਲੱਗ ਹੈ। ਫਿਰ ਦਿਨ ਦਾ ਤੇ ਰਾਤ ਦਾ ਜਿਹੜਾ ਨਾ ਅਲੱਗ-ਅਲੱਗ ਹੈ। ਹੁਣ ਜਿਹੜੀ ਸਰਦੀਆਂ ਵਾ ਨਾ, ਸਰਦੀਆਂ 'ਚ ਦਿਨੇ ਜਾਨਵਰ ਖੁੱਲੀ ਜਗ੍ਹਾ ਤੇ, ਰਾਤ ਨੂੰ ਤੁਸੀਂ ਇਹਨਾਂ ਢਕਾ 'ਚ ਬੰਨਣਾ ਵਾ ਹੈ। ਗਰਮੀਆਂ 'ਚ ਜਿਹੜਾ ਵਾ ਨਾ, ਦਿਨੇ ਤੁਸੀਂ ਉਹਨੂੰ ਢਕਾ 'ਚ ਬੰਨਣਾ ਵਾ, ਰਾਤ ਨੂੰ ਖੁੱਲੀ ਜਗ੍ਹਾ ਬੰਨਣਾ ਵਾ। ਆ ਤੇ ਦਿਨ ਵਾਲਾ ਤਾਂ ਸਿਸਟਮ ਹੈ ਸੀ ਠੀਕ ਤੇਰਾ, ਗਰਮੀਆਂ ਵਾਲਾ ਹੈ ਵੀ ਛਾਂ ਸੀ, ਲੇਕਿਨ ਇਹ ਰਾਤ ਨੂੰ ਨਹੀਂ, ਕਿਉਂਕਿ ਇਨਸਾਨ ਤੇ ਜਾਨਵਰ ਆ ਨਾ ਜਿਹੜੇ, ਇਹ ਆਕਸੀਜਨ ਇਹਨਾਂ ਨੂੰ ਚਾਹੀਦੀ ਹੁੰਦੀ ਆ। ਤੇ ਰਾਤ ਨੂੰ ਦਰਖਤ ਜਿਹੜੇ ਆ ਨਾ, ਉਹ ਆਕਸੀਜਨ ਨਹੀਂ ਦਿੰਦੇ ਹੈ, ਕਾਰਬਨ ਡਾਈਆਕਸਾਈਡ ਦਿੰਦੇ ਆ, ਧੂਆਂ ਕੱਢਦੇ। ਹਾਂ, ਉਹ ਧੂਏ ਨਾਲ ਸੇਕ ਹੁੰਦਾ। ਹਾਂ, ਆ ਜਿਹੜੀ ਕਈ ਜੀ ਉਹ ਮਲਤਾਨ ਤੋਂ ਮੁੰਡਾ ਲੈ ਕੇ ਆਇਆ ਸੀ, ਤੇ ਇਸ ਕਈ ਦਾ ਲੱਗ ਕਿਤੇ ਦੇਖੇ ਨਾ ਤੂੰ ਹੈਰਾਨ ਹੋ ਜਵੇਂ ਵੀ ਇਸ ਕਈ ਦਾ ਲੱਗ ਕਿਵੇਂ ਆ। ਹਾਂ, ਮੈਂ ਕਹਿੰਦਾ ਬੰਦੇ ਦੇ ਨਾ, ਹੁਣ ਮੈਂ ਇੱਥੇ ਮਾਰ ਦੇਣਾ ਟੱਪਾ, ਭਰਨੀ ਆ ਦੇਖ ਇਦਾਂ ਲੱਗ ਆ। ਹਾਂ, ਬਹੁਤ ਸੋਹਣਾ ਲੱਗਾ। ਅੱਛਾ ਜੀ, ਤੁਹਾਨੂੰ ਦਿਖਾਉਂਦੇ ਆ, ਅਸੀਂ ਇੱਕ ਕਾਲਾ ਚਬਾੜੀ ਲਾਇਆ। ਕਾਲਾ ਚਬਾੜੀ ਦੇਖਿਆ ਸੀ? ਕਾਲਾ ਚਬਾੜੀ ਬਾਂਸ ਜਿਹੜਾ ਵਾ ਉਹ ਪਰਲੇ ਪਾਸੇ ਲੱਗਾ ਹੈ, ਉਹ ਦਿਖਾਇਆ ਮੈਂ। ਨਸੂੜਾ ਵੀ ਦੇਸੀ ਲਾਇਆ, ਉਹ ਵੀ ਦੇਖ ਲੈਣੇ। ਆ ਜਾਓ ਫਿਰ। ਅੱਛਾ, ਜਿਹੜੀ ਅਸੀਂ ਇਹਦਾ ਦੱਸਾਂ ਵਿੱਚ, ਹਾਂ ਦੱਸ, ਸਫਾਈ ਕਰਨੀ ਹੈ। ਹਾਂਜੀ, ਇਹਦਾ ਅਸੀਂ ਪਾਣੀ ਲਾਇਆ ਜੀ, ਤੇ ਪਾਣੀ ਦੂਆ ਪਾਣੀ ਲੱਗਾ ਨਾ, ਤੇ ਸਬਜ਼ੀ ਸਾਡੀ ਬੜੀ ਸੋਹਣੀ ਉੱਗੀ ਆ। ਪਰ ਹੁਣ ਜਿੱਦਾਂ ਹੀ ਵੱਤਰ ਆਂਦਾ ਤੇ ਇਹਦੀ ਅਸੀਂ ਗੋਡੀ ਸ਼ੁਰੂ ਕਰ ਦਿੱਤੀ। ਕਿਉਂਕਿ ਇਹਨੂੰ ਸਪਰੇਅ ਨਹੀਂ ਨਾ ਕਰਨੀ ਹੈ, ਤੇ ਉਹ ਇਸ ਕਰਕੇ ਗੋਡੀ ਹੀ ਹੋਏਗੀ। ਹਾਂਜੀ, ਗੋਡੀ ਕਰਾਂਗੇ ਹੁਣ ਵੱਤਰ। ਜੇ ਲੋੜ ਪਈ ਵੀ ਨਾ ਜੀ ਸਪਰੇਅ ਦੀ, ਤਾਂ ਫਿਰ ਸਪਰੇਅ ਦੂਈ ਕਰਾਂਗੇ, ਉਹ ਜੇ ਦੇਸੀ ਸਪਰੇਅ ਜਿਹੜੀ ਆ ਕਰਾਂਗੇ। ਆ ਥੋੜਾ ਆ ਦੇਖੋ, ਆ ਬੂਟੇ ਕਿੱਡੇ ਸੋਹਣੇ ਖਲੋਤੇ। ਹਾਂ, ਨਹੀਂ ਆ ਦਿਖਾਇਓ ਜੀ। ਨਹੀਂ ਆ ਦੇਖੋ, ਚੱਲ ਪਈਆਂ ਬੇਲਾਂ, ਆ ਦੇਖ ਨਾ ਤੋੜੀਆਂ ਵਾਲੀਆਂ ਜਿਹੜੀਆਂ ਮੈਂ ਬੇਲਾਂ ਸਾਰੇ ਅੱਲਾ ਕਰੇ ਚੱਲ ਪਿਆ ਵਿੱਚ। ਸਾਰੇ ਪੌਦੇ ਤੁਹਾਨੂੰ ਆ ਘਾਹ ਬੂਟ ਚ ਦਿਖਦੇ ਨਹੀਂ, ਅਗਲੇ 2 ਦਿਨਾਂ ਦੇ ਵਿੱਚ ਇਹ ਮੈਂ ਸਾਫ਼ ਕਰ ਨਾਲੇ ਇਹ ਤਾਂ ਜਦੋਂ ਲਗਰ ਛੱਡਣੀ ਸ਼ੁਰੂ ਕਰ ਦਿੰਦੀ ਆ ਨਾ ਬੇਲ, ਬਸ ਫਿਰ ਤਾਂ ਐਵੇਂ ਦਿਨਾਂ 'ਚ ਹੀ ਜਿਹੜਾ ਨਾ ਵੱਧ। ਅੱਛਾ, ਤੇਰੀ ਜਿਹੜੀ ਆ ਹੈ ਆ ਟਰਕੀ ਬੱਚੇ ਮੁਰਗੀਆਂ ਦੇ ਲਈ ਫਿਰਦੀ ਆ। ਇਹ ਹੁਣ ਜੀ ਪੱਕਾ ਨਹੀਂ ਪਤਾ ਹੈ, ਵਿੱਚ ਇੱਕ ਸ਼ਾਇਦ ਟਰਕੀ ਦਾ ਹੀ ਹੋਵੇ, ਸਾਰੇ ਮੁਰਗੀਆਂ ਦੇ। ਉਹ ਜਿਹੜੇ ਟਰਕੀ ਦੇ ਸੀਗੇ ਉਹ ਖਰਾਬ ਨਿਕਲੇ। ਅੱਛਾ, ਮੁਰਗੀਆਂ ਦੇ ਵਿੱਚੋਂ ਆ ਬੱਚੇ ਨਿਕਲੇ ਇੱਥੋਂ ਆ ਕੇ। ਇੱਕ ਉਹ ਚਿੱਟੇ ਰੰਗ ਦੀ ਆ, ਉਹ ਵੀ ਬੈਠੀ ਐ ਸਵੇਰ ਤੇ, ਪਰ ਅਸੀਂ ਉਹ ਭਾਈ ਕੋਈ ਨਹੀਂ। ਅੱਛਾ, ਨਹੀਂ ਇਹ ਗਰਮੀ ਬਹੁਤ ਆ ਇਹਨਾਂ ਦਿਨਾਂ 'ਚ ਨਾ, ਇਹਨਾਂ ਦਿਨਾਂ 'ਚ ਨਹੀਂ ਬਾਣੇ ਵਾਲਾ ਕੰਮ ਕਰਨਾ ਚਾਹੀਦਾ, ਕਿਉਂਕਿ ਜਾਨਵਰ ਕਈ ਵਾਰੀ ਨਾ ਲੱਤਾਂ ਫੁੱਟ ਜਾਂਦੀਆਂ। ਹਾਂ। ਅੱਛਾ ਜੀ, ਅੱਗੇ ਨੂੰ ਆਇਓ ਜੀ। ਆ ਦੇਖ ਤਾਂ ਹੁਣ। ਅੱਛਾ ਜੀ, ਮੇਰੀ ਮੈਂ ਗੱਲ ਕਰਦਾ ਸੀ ਰਾਣਾ ਸਾਹਿਬ ਵੀ ਬੂਟੇ ਲਾ ਕੇ ਨਾ, ਬੂਟਿਆਂ ਦੇ ਉੱਤੇ ਜਿਹੜੀ ਨਿਗਾਹ ਰੱਖਣੀ ਹੈ ਨਾ, ਉਹ ਬਹੁਤ ਜ਼ਰੂਰੀ ਹੈ। ਹਾਂ, ਆਹ ਕਚਨਾਰ ਆ ਜੀ, ਆ ਦੇਖੋ ਚੱਲ ਗਿਆ। ਆ ਚੱਲ ਗਿਆ, ਬੜਾ ਸੋਹਣਾ ਇਹਨੇ ਕੱਢ ਲਈ। ਤੇ ਇਹ ਕਚਨਾਰ ਆ ਜੀ। ਆ ਦੇਸੀ ਨਸੂੜਾ ਜਿਹੜਾ ਤੁਹਾਨੂੰ ਦੱਸਿਆ ਸੀ, ਆ ਖੜਿਆ, ਆ ਦਿਖਾਇਓ ਜੀ। ਤੇ ਉਹ ਇਸ ਹਿਸਾਬ ਨਾਲ ਆਇਆ ਵੀ ਖੇਤ ਦਾ ਸਲਾਬ ਇਹਨੂੰ ਚੜਦਾ, ਤੇ ਬੜਾ ਸੋਹਣਾ ਪਾਣੀ ਲੱਗਦਾ ਰਹਿੰਦਾ।
ਅੱਛਾ ਐਨੂੰ ਹਟੀ ਉਹ ਜੀ ਆਹੋ ਖਾਲਸਾ- ਬਾਂਸ ਜਿਹੜਾ ਮੋਟਾ ਬਾਂਸ ਕਾਲਾ ਹਾਂ, ਚਬਾੜੀ ਇੱਧਰ ਪਾਣੀ ਲੱਗਾ, ਚਰੀ ਉੱਗੀ, ਚਰੀ ਸਾਡੀ ਚੰਗੀ ਉੱਗੀ ਆਈ ਤੇ ਉਹ ਕਾਲਾ ਚਬਾੜੀ ਲੱਗਾ, ਉਹ ਕੰਧ ਦੇ ਨਾਲ ਦਿਖ ਜੂਗਾ ਇੱਥੋਂ। ਆਹ ਵਿੱਚੋਂ ਦੀ ਦਿਖਾ ਦਿਓ। ਇਹ ਠੀਕ ਆ ਬਾਂਸ ਜਿਹੜਾ ਵਾ ਨਾ, ਕਿਉਂਕਿ ਇੱਥੇ ਜਿਹੜੀ ਜ਼ਰੂਰਤ ਪੈਂਦੀ ਰਹਿੰਦੀ ਹੈ ਨਾ, ਅੱਛਾ ਜੀ। ਉਹ ਫਿਰ ਐਵੇਂ ਇੱਕ ਬਾਂਸ ਲੈਣਾ ਹੋਵੇ ਉਹਦੇ ਲਈ ਵੀ ਫਿਰ ਬੰਦੇ ਨੂੰ ਜਾਣਾ ਪੈਂਦਾ। ਅੱਛਾ ਤੇ ਉਹ ਬਾਂਸ ਤੁਹਾਨੂੰ ਹੋਣਾ ਚਾਹੀਦਾ। ਇੱਥੇ ਬਟਨ ਦੱਬ ਲਓ, ਤੁਹਾਨੂੰ 2 ਬੂਟੇ ਦਿਖਾਈਏ। ਕਿੱਧਰ ਗਿਆ ਰਹਿਣਾ? ਆ ਦੇਖੋ ਜੀ ਨਵੀਆਂ ਲਗਰਾਂ ਕੱਢੀਆਂ, ਆ ਲਗਰਾਂ ਦਿਖਾਇਓ ਜੀ। ਇਹ ਅੰਬ ਆ ਜੀ ਦਸਹਿਰੀ, ਮਾਸ਼ਾਅੱਲਾ ਨਵੀਆਂ ਲਗਰਾਂ ਕੱਢੀਆਂ ਨੇ ਤੇ ਬਦੀਨਾ ਚ ਆਇਆ। ਰਾਣਾ ਸਾਹਿਬ ਦੇਖੋ। ਹਾਂ ਨਹੀਂ ਹਾਂ ਨਾਲੇ ਅੰਬ ਜਿਹੜਾ ਨਾ ਗਰਮੀ ਚ ਟੁਰਦਾ ਵਾ। ਹਾਂਜੀ ਤੇ ਆ ਦੇਖੋ ਜੀ ਜਾਪਾਨੀ ਫਲ, ਆ ਨਵੀਆਂ ਲਗਰਾਂ ਕੱਢ ਰਿਹਾ। ਹਾਂ ਉਹ ਸ਼ਰਫੀ ਤੇ ਉਹ ਚੀਕੂ ਕਿੱਦਾਂ ਜੀ ਤੁਹਾਡੇ ਹਿਸਾਬ ਨਾਲ? ਅੱਲਾ ਕਰੇ ਕਾਮਯਾਬ ਆ ਬਾਗ ਇਹ? ਨਹੀਂ ਇਹ ਤਾਂ ਤਕਰੀਬਨ ਇਨਸ਼ਾਅੱਲਾ ਤਾਲਾ ਨਾ, ਨਹੀਂ ਇਨਸ਼ਾਅੱਲਾ ਤਾਲਾ ਮੈਂ ਕਿਹਾ ਜਿਹੜਾ ਵਾ ਨਾ ਇਹ ਕਾਮਯਾਬ ਹੋ ਗਿਆ ਤਕਰੀਬਨ ਇਨਸ਼ਾਅੱਲਾ। ਹਾਂ ਤੇ ਇਹਦੇ ਚ ਬਸ ਸਿਰਫ ਇਹੀ ਆ ਕਿ ਆਹ ਮਹੀਨਾ ਨਾ 1.5 2 ਇਹ ਜ਼ਰਾ ਇਹਦੇ ਚ ਪਾਣੀ ਪੂਣੀ ਦਾ ਨਾ ਖਿਆਲ ਰੱਖਣਾ ਪਏਗਾ। ਅਗਰ ਇਹਨੂੰ ਇਹਨਾਂ ਦਿਨਾਂ 'ਚ ਨਾ ਇਹਨੂੰ ਤੁਰੇ ਚੱਲੇ ਹਾਂ, ਪਾਣੀ ਦਾ ਨਹੀਂ ਆਣਾ ਚਾਹੀਦਾ ਟੁੱਟ, ਕਿਉਂਕਿ ਗਰਮੀ ਬਹੁਤ ਹੁੰਦੀ ਆ। ਹਾਂ ਹਾਂ ਤੇ ਲੋ ਜੀ ਹਾਂ ਆ ਦੇਖੋ ਜੀ ਕਿਵੇਂ ਫਲ ਨਾਲ ਭਰਿਆ ਪਿਆ ਚੀਕੂ ਚੀਕੂ। ਔਰ ਚੀਕੂ ਬਲਕਿ ਇਹ ਤਾਂ ਅੰਜਮ ਨਾ ਕੋਈ ਦੁਹਾੜਾ ਘਲਾਓ ਚੀਕੂ ਦਾ ਚੀਕੂ ਵਾਲਾ ਤਾਂ ਹਾਂ ਬੜਾ ਅੱਛਾ ਜਿਹੜਾ ਰੇਟ ਆ ਇਹਦਾ। ਇਹ ਵਾਵਾ ਪੈਸੇ ਆਂਦੇ? ਹਾਂ ਠੀਕ ਪੈਸੇ ਆਉਂਦੇ, ਫੜ ਵੀ ਚੰਗਾ ਜਿਹੜਾ ਨਾ ਰੱਖਦਾ ਵਾ। ਅੱਛਾ ਜੀ। ਲੈ ਆੜੂ ਵੀ ਸਾਡੇ ਚੱਲ ਗਏ। ਆਹ 16 ਦਰੀ ਦੇ ਲਾਗੇ ਜੀ ਲਾਈਆਂ ਸੀ ਗੁੰਮੀਆਂ, ਪਿਛਲੇ ਸਾਲ ਲਾਈਆਂ ਤੇ ਸਮਝੋ ਇਸ ਸਾਲ ਇਹ ਨਾ ਛਾਵਾ ਬਣਾ ਰਹੀਆਂ ਤੇ ਪੂਰੀ ਓਲਾ ਬਣਾਇਆ। ਤੇ ਜਿਹੜਾ ਆਹ 6 ਮਹੀਨੇ ਲੰਘ ਗਏ ਨਾ, ਪਾਣੀ ਨਾਲ ਮੈਂ ਰੋਜ਼ ਹੇਠੋਂ ਸਾਫ਼ ਵੀ ਕਰਿਆ ਜੀ ਰੰਬੀ ਨਾਲ, ਹਾਂ ਨਹੀਂ ਹੇਠੋਂ ਸਾਫ਼ ਕੀਤਾ। ਤੇ ਇਹ ਹੁਣ ਨਾ ਅਗਲੇ ਸਾਲ ਨੂੰ ਇਹ ਗੁੰਮੀਆਂ ਨੇ ਪੂਰੀ 16 ਦਰੀ ਇਸ ਪਾਸੋਂ ਲੁਕੋ ਜਾਣੀ, ਜਿਹੜੇ ਪਾਸੇ ਸੇਕ ਆ ਨਾ ਸੂਰਜ ਆ ਤੋ ਇਦਾਂ ਹੀ ਬਣ ਜਾਣਾ ਵੀ ਜਿੱਦਾਂ ਬਰਫਾਂ ਆ ਲੱਗੀ। 1 2 3 ਹੈਗੀਆਂ ਥੋੜੀ ਜੀ ਜਗ੍ਹਾ 'ਚ ਤੇ ਇਹ ਇਨਸ਼ਾਅੱਲਾ ਤਾਲਾ ਇੱਧਰੋਂ, ਕਿਉਂਕਿ ਜ਼ਿਆਦਾ ਧੁੱਪ ਫਿਰ ਦੁਪਹਿਰ ਤੋਂ ਬਾਅਦ ਇੱਧਰ ਹੀ ਰਹਿੰਦੀ ਆ। ਆ ਦੇਖੋ ਜੀ ਫਲ ਲਿਆ ਇਹਨੇ ਵੀ ਬੂਟੇ ਨੇ। ਆਹ ਵਾਹ ਜੀ ਵਾਹ। ਇਹ ਪਿਛਲੇ ਸਾਲ ਦਾ ਖਲੋਤਾ ਸੀ। ਇਹ ਉਹ ਗ੍ਰੇਟ ਨਹੀਂ ਹੈ ਜਿਹੜੇ ਵਿੱਚੋਂ ਚਿੱਟੇ ਨਿਕਲਦੇ ਗੁਲਾਲ ਆ ਜਿਹੜੇ ਤੁਸੀਂ ਉੱਥੇ ਟੋਬੇ ਦੇਖੇ ਸੀ, ਇਹ ਉਹਨਾਂ ਕੋਲੋਂ ਲੈ ਕੇ ਆਏ ਸੀ ਇਹ ਬੂਟਾ। ਠੀਕ ਹੈ। ਆ ਜ਼ੈਤੂਨ ਆ, ਇਹ ਵੀ ਅੱਲਾ ਕਰੇ ਕਿ ਫਲ। ਆ ਦੇਖੋ ਜੀ ਉਹ ਦਿਖਾਇਓ ਕਿਵੇਂ ਭਰਿਆ ਪਿਆ ਅਨਾਰ। ਤੇ ਲੂਚੇ ਖਾ ਲੇ? ਹਾਂਜੀ ਲੂਚੇ ਖਾਦੇ ਜੀ। ਹਾਂ ਲੱਗਿਆ ਨਾ ਹੁਣ। ਆ ਜਿਹੜਾ ਤੇ ਇੱਕ ਮਿੱਠਾ ਅਨਾਰ, ਚਿੱਟਾ ਤੇ ਹੈ ਮਿੱਠਾ। ਤੇ ਉਹ ਦੇਖਿਓ ਜੀ ਉਹ ਬਾਂਸ ਅਸੀਂ ਜਿਹੜੇ ਲਾਏ ਸੀ ਨਾ, ਬਾਂਸ ਵੀ ਘਰ ਦੇ ਇਸ ਪਾਸੇ ਓਲਾ ਹੋ ਜਾਊਗਾ, ਪਰਲੇ ਪਾਸੇ ਤਾਂ ਹੋ ਗਿਆ ਨਾ ਬਾਂਸ ਖਲੋਤੇ ਆ ਉਹ ਦੇਖੋ। ਤੇ ਉਰਲੇ ਪਾਸੇ ਵੀ ਅਸੀਂ ਲਾਏ ਬੂਟੇ। ਤੇ ਇੱਥੇ ਨਾ ਖਾਲਸਾ ਸਾਹਿਬ ਇੱਥੇ ਕਾਇਓ, ਇੱਥੇ ਆ ਕੇ ਦਿਖਾਇਓ ਬਈ ਉਹ ਇੱਕ ਅਗਾਂਹ ਬੂਟਾ ਸੁਹਾਂਜਣੇ ਦੇ ਪਰਲੇ ਪਾਸੇ ਲੱਗਾ, ਇੱਕ ਸੁਹਾਂਜਣੇ ਦੇ ਪਰਲੇ ਪਾਸੇ ਆ, ਉਹਨੇ ਉੱਥੇ ਬਣਾ ਜਾਣਾ ਪੂਰਾ, ਤੇ ਇੱਕ ਸੁਹਾਂਜਣੇ ਦੇ ਉਰਲੇ ਪਾਸੇ ਆ। ਤੇ ਇਸ ਵਾਂਜਣੇ ਦੀ ਫਲੀਆਂ ਵੀ ਲਾਣੇ ਦਾ ਕਰੋ ਹੁਣ, ਕੋਈ ਬੀਜ ਵਰਨਾ ਲਾਇਆ ਜਾਏਗਾ ਸਾਰਾ। ਆ ਫਲੀ ਹਜੇ ਇੱਕ ਦਿਹਾੜੀ 2 ਦਿਹਾੜੀ ਠਹਿਰ ਕੇ ਲਾਣੇ ਵੀ ਸਹੀ ਤਰ੍ਹਾਂ ਪੱਕ ਜਵੇ ਸਹੀ। ਤੇ ਆ ਦੇਖੋ ਜੀ ਲੂਚੇ ਤਾਂ ਅਸੀਂ ਖਾਦੇ ਰੱਜ ਕੇ, ਇੱਥੇ ਨਿਆਣਿਆਂ ਨੇ ਖਾਦੇ ਤੇ ਉਹ ਤਾਂ ਹੁਣ ਮੁੱਕ ਗਏ। ਤੇ ਆ ਅਨਾਰ ਆ ਵੀ ਖਲੋਤਾ, ਆ ਵੀ ਚਿੱਟਾ ਅਨਾਰ ਆ ਤੇ ਮਿੱਠਾ ਦੁੱਧ ਵਰਗਾ। ਆ ਬਾਂਸ ਵੀ ਬੜਾ ਅੱਛਾ ਵਾ ਬਾੜ ਕਰਨ ਲਈ, ਅਗਰ ਇਹ ਲਾਇਆ ਹੋਵੇ ਨਾ ਤੋੜੋ ਤੋੜ ਸੜਕ ਦੇ, ਇੱਕ ਤਾਂ ਇਹ ਘੱਟਾ ਮਿੱਟੀ ਜਿਹੜਾ ਵਾ ਨਾ ਹਾਂਜੀ ਉਹ ਨਹੀਂ ਆਏਗਾ। ਤੇ ਇੱਕ ਨਹੀਂ ਉਹ ਇਸੇ ਹਿਸਾਬ ਨਾਲ ਹੀ ਲਾਇਆ ਨਾ। ਹੁਣ ਆ ਦੇਖੋ ਜਦੋਂ ਆ ਬੂਟੇ ਹੋਣੇ ਆ, ਹਾਂ ਇਹ ਵੀ ਤੇ ਬਲਕਿ ਆ ਜਿਹੜਾ ਸਾਹਮਣੇ ਵਾਲਾ ਤੁਹਾਡਾ ਨਾ, ਹਾਂਜੀ। ਇਹਦੇ ਵੀ ਮੱਥੇ ਤੇ ਕਰ ਦਿਓ। ਅਗਾਂ ਬਾਂਸ ਲਾ ਦਈਏ ਸਾਰੇ। ਹਾਂ ਬਾਂਸ ਚਲੋ ਇਹ ਵੀ ਲਾ ਬਣਾ ਦਿਓ। ਇਹ ਬੜਾ ਸੋਹਣਾ ਨੇਰ ਪੈ ਜਾਣਾ। ਹਾਂ ਬਹੁਤ, ਕਿਉਂਕਿ ਉਹ ਸੜਕ ਦਾ ਟੈਂਪਰੇਚਰ ਵੀ ਜਿਹੜਾ ਵਾ ਨਾ ਸੈੱਟ ਹਾਂਜੀ ਹੋ ਜਾਏਗਾ। ਤੇ ਇੱਥੇ ਕਰ ਲਓ ਦੁਆ ਸਲਾਮ। ਤੇ ਇਹਦੇ 'ਚ ਨਹੀਂ, ਮੈਂ ਇੱਕ ਚੀਜ਼ ਕਰੂੰਗਾ ਦੁਆ ਸਲਾਮ ਬਾਅਦ 'ਚ। ਆ ਜਿਹੜੀ ਗਾਜਰ ਬੂਟੀ ਹੈ ਨਾ, ਇਹਦਾ ਨਹੀਂ ਬੂਟਾ ਹੋਣਾ ਚਾਹੀਦਾ ਕਿਤੇ ਵੱਡੀ ਬਹੁਤ ਆ, ਫਿਰ ਨਹੀਂ ਵੱਢਦੇ ਕੀ ਕਰੀਏ ਇਹਦਾ? ਇਹਦਾ ਮਸਲਾ ਇਹ ਕਿ ਨਾ ਤੈਨੂੰ ਜਾਨਵਰ ਖਾਂਦੇ, ਇੱਕ ਬੂਟੇ ਤੋਂ 1000 ਬੂਟਾ ਫਿਰ ਬਣ। ਬੂਟਾ ਉੱਗਦਾ, ਫਿਰ ਇਹ ਛੇਤੀ ਸਪਰੇਅ ਸਪਰੂ ਤੋਂ ਵੀ ਨਹੀਂ ਮਰਦੀ। ਫਿਰ ਇਹਦਾ ਇੱਕ ਹੋਰ ਰੌਲਾ ਵਾ, ਇਹ ਜਿੱਥੇ ਹੋਏਗੀ ਨਾ
ਇਹ ਨੇੜੇ ਨੇੜੇ ਦੂਸਰੇ ਬੂਟੇ ਨੂੰ ਮਾਰ ਦਿੰਦੀ ਆ। ਇਹਦੇ 'ਚ ਕੋਈ ਇਸ ਤਰ੍ਹਾਂ ਦਾ ਕੈਮੀਕਲ ਨਿਕਲਦਾ ਵਾ ਕਿ ਉਹ ਦੂਸਰੇ ਬੂਟਿਆਂ ਨੂੰ ਨਾ, ਇਹ ਤਾਂ ਬੰਦਿਆਂ ਨੂੰ ਵੀ ਕਹਿੰਦੇ ਬਿਮਾਰੀ ਹੈ। ਹਾਂ ਨਹੀਂ ਇਹ ਬਿਲਕੁਲ ਨਹੀਂ, ਇਹ ਐਲਰਜੀ ਹੁੰਦੀ ਹੈ ਇਹਦੇ 'ਚ ਅੱਛੀ ਖਾਸੀ। ਇਹ ਆ ਗਈ ਪਤਾ ਨਹੀਂ ਕਿੱਥੋਂ ਜਿਹੜਾ ਵਾ ਨਾ, ਬਹੁਤ ਨਾਮ ਦਾ। ਤੇ ਇਹ ਫਿਰ ਸਾਡੀ ਅੱਜ ਦਾ ਜਿਹੜਾ ਵਾ ਅਪਡੇਟ ਜਿਹੜੀ ਆ, ਮੌਸਮ ਕਾਫੀ ਗਰਮ ਹੋ ਰਿਹਾ ਵਾ, 45 ਕੁ ਦੇ ਟੈਂਪਰੇਚਰ ਜਿਹੜਾ ਨਾ ਚਲਾ ਗਿਆ ਵਾ। ਤੇ ਹੁਣ ਅਗਲੇ 2-3 ਮਹੀਨੇ ਹੀ ਗਰਮੀ ਹੋਈ ਆ। ਤੇ ਬਾਕੀ ਇਹ ਆਪਣਾ ਖਿਆਲ ਰੱਖੋ ਭਾਈ, ਸਿਰ ਤੇ ਜਿਹੜਾ ਵਾ ਨਾ ਗਿੱਲਾ ਕੱਪੜਾ, ਹਾਂ ਗਿੱਲਾ ਕੱਪੜਾ ਰੱਖੋ, ਸਾਫਾ ਜ਼ਰੂਰ ਰੱਖਿਆ, ਸਾਫਾ ਰੱਖੋ। ਬਾਕੀ ਕੱਚੀ ਲੱਸੀ ਪੀਓ, ਸੱਤੂ ਪੀਓ, ਦੂਸਰੀ ਲੱਸੀ ਜਿਹੜੀ ਆ ਉਹ ਪੀਓ। ਤੇ ਆਪਣਾ 10 ਕੁ ਵਜੇ ਤੋਂ ਲੈ ਕੇ ਤੇ 3 ਕੁ ਵਜੇ ਤੱਕ ਬਹੁਤ ਮਜਬੂਰੀ ਤੋਂ ਇਲਾਵਾ ਵੈਸੇ ਨਾ ਨਿਕਲੋ ਬਾਹਰ। ਹਾਂਜੀ, ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ।